ਹੁਣ ਪੰਜਾਬ ਦੇ ਵਿੱਚ ਇੱਕ ਧੜਾਬਾਜ਼ ਜਿਹੜਾ ਕਹਿੰਦਾ ਕਿ ਬਾਦਲਾਂ ਦੇ ਘਰੇ ਪਹਿਲੀ ਵਾਰ ਵਿਜੀਲੈਂਸ ਗਈ। ਜਦੋਂ ਤੁਸੀਂ ਇਸ ਗੱਲ ਦੀ ਤਹਿ ਤੱਕ ਜਾਣ ਦੀ ਬਜਾਏ ਜਾਣ ਦੇ ਨਾਲ ਤੇ ਕਿਵੇਂ ਸਥਾਪਿਤ ਹੋਵੇਗਾ, ਇਹਦੇ ਨਾਲੋਂ ਤੁਸੀਂ ਇਸ ਗੱਲ ਦਾ ਪ੍ਰਚਾਰ ਜ਼ਿਆਦਾ ਕਰਦੇ ਹੋ ਕਿ ਮੈਂ ਆਹ ਕਰ ਦਿਆਂਗਾ, ਮੈਂ ਉਹ ਕਰ ਦਿਆਂਗਾ। ਇਹ ਦਾਅਵੇਦਾਰੀਆਂ ਤੁਹਾਡੀ ਕਾਨੂੰਨ ਲੜਾਈ ਨੂੰ कमज़ोर कर दिया ने। तो खुद ही कहते थे जो करना जो कर लो जो करना है, हम इंतज़ार करेंगे। खुद ही कहते हैं हमें डर है कि गिरफ्तार करेंगे। सच बोलना तो सच ते रहना बहुत फ़र्क होंदा है। जदों तुसी एक बंदे दा नां लैके एक बंदे नूं निजी तौर पर सरकार के मुखी हुंदियां टारगेट करते हो तो ये चीज़ां कई बारी रास आउंदियां ने, ठीक जिवें बादल परिवार के पहलां रास आईयां। सत श्री अकाल, तुसीं जुड़े हुए हो पंजाबी रेडियो USA ਦੇ ਨਾਲ ਤੇ मैं हाँ प्रवीण शर्मा ਲੈ ਕੇ ਹਾਜ਼ਰ ਹਾਂ स्पैशल रिपोर्ट। ਅੱਜ ਦੀ ਇਸ ਰਿਪੋर्ट ਦੇ ਵਿੱਚ ਗੱਲਬਾਤ ਕਰਾਂਗੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ, ਜਿਹੜੇ ਕਿ ਹੁਣ ਇਸ ਵੇਲੇ ਭਾਜਪਾ ਆਗੂ ਨੇ, ਪਰ ਹੁਣ ਵਿਜੀਲੈਂਸ ਵੱਲੋਂ ਇੱਕ ਮਾਮਲੇ ਦੀ ਪੜਤਾਲ ਦੇ ਚੱਲਦਿਆਂ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ। ਇਸੇ ਦਰਮਿਆਨ ਭਗਵੰਤ ਮਾਨ ਇੱਕ ਟਵੀਟ ਕਰਦੇ ਨੇ ਜਾਂ ਕਹਿ ਲਓ ਕਿ ਆਪਣੀ ਟਿੱਪਣੀ ਕਰਦੇ ਨੇ ਇਸ ਮਾਮਲੇ ਤੇ। ਉਹ ਕਹਿੰਦੇ ਕਿ खुद ही कहते थे जो करना जो कर लो जो करना है, हम इंतज़ार करेंगे। खुद ही कहते हैं हमें डर है कि गिरफ्तार करेंगे। सच बोलना तो सच ते रहना बहुत फ़र्क होंदा है। इस मामले दे विच मनप्रीत बादल ने पिछले दिनी अदालत का रुख अख्तियार किया सीगा ते उस मामले दे विच हुण जिहड़ी सुनवाई है वो जदों ये रिपोर्ट शायद ऑन एयर होनी है 26 सितंबर की सुनवाई है। मैं तुहानूं मोटा मोटा दस दिना। इस रिपोर्ट दे विच ये जाणांगे कि पूरा मामला की है। एक तां एक ਜਿਹੜੀਆਂ ਸਰਕਾਰ ਇਹ ਗੱਲਾਂ ਕਰ ਰਹੀ ਹੈ, ਭਗਵੰਤ ਮਾਨ ਜਿਹੜੀਆਂ ਗੱਲਾਂ ਕਰ ਰਹੇ ਨੇ, ਉਹ ਕਿਵੇਂ ਮਨਪ੍ਰੀਤ ਬਾਦਲ ਦੇ ਰਾਸ ਆ ਸਕਦੀਆਂ ਨੇ, ਕਿਉਂਕਿ ਜੋ ਉਹਨਾਂ ਨੇ ਇਸ ਟਾਈਮ ਪੋਲੀਟੀਕਲ ਵਿਕਟਮ ਹੋਣ ਦਾ ਕਾਰਡ ਖੇਡਿਆ ਤਾਂ ਉਸ ਕਾਰਡ ਦੇ ਮੁਤਾਬਕ ਜਿਹੜੀ ਉਹਨਾਂ ਨੇ ਅਗਾਊਂ ਜ਼ਮਾਨਤ ਦੇ ਲਈ ਅਰਜ਼ੀ ਦਾਇਰ ਕੀਤੀ ਹੈ ਉਹਦੇ ਵਿੱਚ ਵੀ ਉਹਨਾਂ ਨੇ ਇੱਕ ਫੈਕਟ ਦਾ, ਪਿਛਲੇ ਇੱਕ ਤੱਥ ਦਾ ਹਵਾਲਾ ਦਿੱਤਾ ਵਾ। ਔਰ ਸਰਕਾਰਾਂ ਦੇ ਮੁਖੀਆਂ ਦਾ ਇਕੱਲਾ ਕੰਮ ਇਹ ਨਹੀਂ ਹੁੰਦਾ ਕਿ ਉਹਨਾਂ ਨੇ ਹਰ ਜਿਹੜੀ ਕਾਰਵਾਈ ਹੈ ਸਰਕਾਰ ਦਾ ਹਰ ਕੰਮਕਾਰ ਹੈ ਜਿਹੜਾ ਉਹਨੂੰ ਪੋਲੀਟੀਕਲੀ ਰੰਗਤ ਦੇਣੀ ਹੁੰਦੀ ਹੈ। ਤੁਸੀਂ ਇਹ ਨਾ ਸਮਝੋ ਕਿ ਸ਼ਾਇਦ ਅਸੀਂ ਮਨਪ੍ਰੀਤ ਬਾਦਲ ਦੀ ਸਪੋਰਟ ਕਰ ਰਹੇ ਹਾਂ। ਸਮੇਂ ਸਮੇਂ ਮਨਪ੍ਰੀਤ ਬਾਦਲ 'ਤੇ ਵੀ ਇਲਜ਼ਾਮ ਲੱਗੇ ਨੇ, ਉਹਨਾਂ ਦੇ ਆਪਣਿਆਂ ਨੇ ਲਾਏ ਨੇ। ਬਠਿੰਡਾ ਥਰਮਲ ਮਾਈਨਿੰਗ ਦੇ ਵਿੱਚੋਂ ਮਾਮਲੇ ਦੇ ਵਿੱਚ ਉਦੋਂ ਦੇ ਉਹਨਾਂ ਦੇ ਸਾਥੀ ਅਮਰਿੰਦਰ ਰਾਜਾ ਵੜਿੰਗ ਉਹਨਾਂ 'ਤੇ ਇਲਜ਼ਾਮ ਲਾਉਂਦੇ ਰਹੇ ਨੇ। ਗੁੰਡਾ ਟੈਕਸ ਦੇ ਮਾਮਲੇ ਦੇ ਵਿੱਚ ਮਨਪ੍ਰੀਤ ਬਾਦਲ 'ਤੇ ਇਲਜ਼ਾਮ ਲੱਗਦੇ ਰਹੇ ਨੇ, ਉਹਨਾਂ ਦੇ ਨੇੜਲੇ ਰਿਸ਼ਤੇਦਾਰ 'ਤੇ ਇਲਜ਼ਾਮ ਲੱਗਦੇ ਰਹੇ ਨੇ। ਹਾਲਾਂਕਿ ਸਿਆਸਤ ਦੇ ਵਿੱਚ ਇਲਜ਼ਾਮ ਲੱਗਣਾ ਅਤੇ ਇਲਜ਼ਾਮ ਸੱਚ ਹੋਣੇ ਇੱਕ ਵੱਖੋ ਵੱਖਰੀਆਂ ਚੀਜ਼ਾਂ ਨੇ। ਪਰ ਜਦੋਂ ਕੋਈ ਵੀ ਸਰਕਾਰ ਦਾ ਮੁਖੀਆ ਕਿਸੇ ਬੰਦੇ ਨੂੰ ਪਰਸਨਲੀ ਜਾਂ ਨਿੱਜੀ ਤੌਰ 'ਤੇ ਉਹਦਾ ਨਾਂ ਲੈ ਕੇ ਕੋਈ ਟਿੱਪਣੀ ਕਰਦਾ ਤਾਂ ਉਹ ਜਿਹੜੀ ਸਾਹਮਣੀ ਧਿਰ ਹੈ ਉਹਨਾਂ ਪੋਲੀਟੀਕਲ ਵਿਕਟਮ ਹੋਣ ਦਾ ਕਾਰਡ ਖੇਡ ਜਾਂਦੀ ਹੈ। ਤੁਹਾਨੂੰ ਯਾਦ ਹੋਣਾ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣਦੇ ਨੇ ਤਾਂ ਉਹ ਬਾਦਲ ਪਰਿਵਾਰ ਨੂੰ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੇ ਵਿੱਚ ਘੇਰਦੇ ਨੇ ਅਤੇ ਉਸ ਤੋਂ ਬਾਅਦ ਉਹ ਅੰਦਰ ਕਰ ਦਿੰਦੇ ਨੇ। ਅਤੇ 2007 ਦੇ ਵਿੱਚ ਬਾਦਲ ਪਰਿਵਾਰ ਦੀ ਸੱਤਾ ਦੇ ਵਿੱਚ ਵਾਪਸੀ ਇਸੇ ਕਰਕੇ ਹੁੰਦੀ ਹੈ ਕਿਉਂਕਿ ਉਹਨਾਂ ਨੇ ਪੋਲੀਟੀਕਲ ਵਿਕਟਮ ਹੋਣ ਦਾ ਕਾਰਡ ਖੇਡਿਆ ਸੀ। 2012 ਦੀ ਜਿਹੜੀ ਚੋਣ ਆ ਉਹ ਕੈਪਟਨ ਅਮਰਿੰਦਰ ਸਿੰਘ ਇਸ ਕਰਕੇ ਹਾਰ ਜਾਂਦੇ ਕਿਉਂਕਿ ਉਹਨਾਂ ਨੇ ਖੁੰਡੇ ਖੜਕਾਉਂਦੇ ਹੁੰਦੇ ਸੀਗੇ। ਲੋਕਾਂ ਨੂੰ ਇਹ ਲਹਿਜ਼ਾ ਉਹਨਾਂ ਦਾ ਪਸੰਦ ਨਹੀਂ ਆਇਆ, ਲੋਕਾਂ ਨੇ ਉਹਨਾਂ ਨੂੰ ਨਕਾਰਤਾ ਦਰਕਾਰਤਾ। ਅਤੇ 2017 ਦੇ ਵਿੱਚ ਉਹਨਾਂ ਨੂੰ ਫਿਰ ਇਹ ਗੱਲ ਸਮਝ ਆਈ ਕਿ ਇਹ ਚੀਜ਼ਾਂ ਹੁਣ ਸ਼ਾਇਦ ਐਗਜ਼ਿਸਟ ਨਹੀਂ ਕਰਦੀਆਂ ਅਤੇ ਇਹਨਾਂ ਚੀਜ਼ਾਂ 'ਤੇ ਹੁਣ ਮੈਨੂੰ ਖੜਨਾ ਨਹੀਂ ਚਾਹੀਦਾ। ਜਦੋਂ ਤੁਸੀਂ ਇੱਕ ਬੰਦੇ ਦਾ ਨਾਂ ਲੈ ਕੇ ਇੱਕ ਬੰਦੇ ਨੂੰ ਨਿੱਜੀ ਤੌਰ 'ਤੇ ਸਰਕਾਰ ਦੇ ਮੁਖੀ ਹੁੰਦਿਆਂ ਟਾਰਗੇਟ ਕਰਦੇ ਹੋ ਤਾਂ ਇਹ ਚੀਜ਼ਾਂ ਕਈ ਵਾਰੀ ਰਾਸ ਆਉਂਦੀਆਂ ਨੇ, ਠੀਕ ਜਿਵੇਂ ਬਾਦਲ ਪਰਿਵਾਰ ਦੇ ਪਹਿਲਾਂ ਰਾਸ ਆਈਆਂ ਨੇ। ਹੁਣ ਪੰਜਾਬ ਦੇ ਵਿੱਚ ਇੱਕ ਧੜਾਬਾਜ਼ ਜਿਹੜਾ ਕਹਿੰਦਾ ਕਿ ਬਾਦਲਾਂ ਦੇ ਘਰੇ ਪਹਿਲੀ ਵਾਰ ਵਿਜੀਲੈਂਸ ਗਈ। ਵਿਜੀਲੈਂਸ ਜਾਣਾ ਅਤੇ ਉਹਨਾਂ ਨੂੰ ਫੜਨਾ ਇਹਦਾ ਮਤਲਬ ਇਹ ਨਹੀਂ ਕਿ ਉਹ ਦੋਸ਼ੀ ਸਿੱਧ ਹੋ ਗਏ। ਸਰਕਾਰਾਂ ਦਾ ਕੰਮ ਕੀ ਹੈ? ਸਰਕਾਰਾਂ ਦਾ ਕੰਮ ਅਸਲ ਦੇ ਵਿੱਚ ਇਹ ਹੈ ਕਿ ਜਿਸ ਮਾਮਲੇ ਦੀ ਵੀ ਜਾਂਚ ਉਹਨਾਂ ਦੀ ਕਿਸੇ ਬੋਡੀ ਕੋਲੇ ਮੰਨ ਲਓ ਵਿਜੀਲੈਂਸ ਕੋਲੇ ਆਈ ਆ ਅਤੇ ਉਸ ਮਾਮਲੇ ਦੀ ਪੜਤਾਲ ਕਰਨ ਤੋਂ ਬਾਅਦ ਉਸ ਮਾਮਲੇ ਨੂੰ ਅਦਾਲਤ ਦੇ ਵਿੱਚ ਤੱਥਾਂ ਸਮੇਤ ਉਹ ਜਿਹੜੀ ਵੀ ਦੋਸ਼ੀ ਧਿਰ ਹੈ ਉਹਦੇ ਖਿਲਾਫ ਜ਼ੇਰਾ ਦੇ ਵਿੱਚ ਉਹਨੂੰ ਕਿਸੇ ਮੁਕਾਮ 'ਤੇ ਪਹੁੰਚਾਉਣਾ। ਹੁਣ ਜਦੋਂ ਪਹਿਲੀ ਵਾਰ ਇਸ ਮਾਮਲੇ ਦੇ ਵਿੱਚ ਪਲਾਟਾਂ ਦੇ ਮਾਮਲੇ ਦੇ ਵਿੱਚ, ਮੈਂ ਤੁਹਾਨੂੰ ਪੂਰਾ ਮਾਮਲਾ ਕੀ ਉਹ ਵੀ ਦੱਸ ਦਿੰਦਾ। ਪਲਾਟਾਂ ਦੇ ਲੈਣ ਦੇਣ ਦੇ ਧੋਖਾਧੜੀ ਦੇ ਮਾਮਲੇ ਦੇ ਵਿੱਚ ਜਦੋਂ ਮਨਪ੍ਰੀਤ ਬਾਦਲ ਵਿਜੀਲੈਂਸ ਦੇ ਸਾਹਮਣੇ ਪਹਿਲੀ ਵਾਰ ਪੜਤਾਲ ਦੇ ਲਈ ਸ਼ਾਮਲ ਹੋਏ ਸਨ ਤਾਂ ਉਦੋਂ ਉਹਨਾਂ ਨੇ ਇੱਕ ਗੱਲ ਇਸਤਕਬਾਲ ਕੀਤੀ ਸੀ। ਇੱਕ ਗੱਲ ਉਹਨਾਂ ਨੇ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਸੀਗਾ ਕਿ ਅਸੀਂ ਲੋਕ ਨੁਮਾਇੰਦੇ ਹਾਂ ਅਤੇ ਅਸੀਂ ਲੋਕਾਂ ਦੀ ਕਚਹਿਰੀ ਦੇ ਵਿੱਚ ਜਵਾਬਦੇਹ ਹਾਂ। ਹੁਣ ਪੋਲੀਟੀਕਲੀ ਇੱਕ ਬਹੁਤ ਵੱਡਾ ਕਾਰਡ ਸੀਗਾ ਕਿ ਅਸੀਂ ਤਾਂ ਬਈ ਅਕਾਊਂਟੇਬਲ ਹਾਂ ਅਤੇ ਅਸੀਂ ਕਿਸੇ ਗੱਲ ਤੋਂ ਭੱਜਦੇ ਨਹੀਂ। ਪਰ ਹੁਣ ਉਹਨਾਂ ਨੇ ਅਗਾਊਂ ਜ਼ਮਾਨਤ ਦੇ ਲਈ ਅਰਜ਼ੀ ਦਾਇਰ ਕੀਤੀ ਕਿ ਹੁਣ ਮੈਨੂੰ ਅਗਾਊਂ ਜ਼ਮਾਨਤ ਚਾਹੀਦੀ, ਜਾਂ ਜਦੋਂ ਗ੍ਰਿਫਤਾਰੀ ਹੋਣੀ ਤਾਂ ਮੈਨੂੰ ਦੱਸਿਆ ਜਾਵੇ। ਤਾਂ ਭਗਵੰਤ ਮਾਨ ਸਾਹਿਬ ਕੀ ਕਹਿ ਰਹੇ ਨੇ? ਉਹ ਕਹਿੰਦੇ ਨੇ ਕਿ ਖੁਦ ਹੀ ਕਹਤੇ ਥੇ ਜੋ ਕਰਨਾ ਹੈ
जो कर लो जो करना है हम इंतज़ार करेंगे, खुद ही कहते हैं कि हमें डर है गिरफ्तार करेंगे। ਅਸਲ ਦੇ ਵਿੱਚ ਇਹ ਜਿਹੜੀਆਂ ਗੱਲਾਂ ਨੇ ਇਹ ਉਹਨਾਂ ਨੂੰ ਸ਼ੋਭਦੀਆਂ ਨਹੀਂ ਤੇ ਸਰਕਾਰ ਨੇ ਹਰ ਇੱਕ ਮਾਮਲੇ ਨੂੰ ਪੋਲੀਟੀਕਲ ਰੰਗਤ ਨਹੀਂ ਦੇਣੀ ਹੁੰਦੀ। ਗੁਨਾਹ ਕੀ ਹੈ ਤੇ ਕਿਵੇਂ ਕੀਤਾ ਗਿਆ, ਜਦੋਂ ਤੁਸੀਂ ਇਸ ਗੱਲ ਦੀ ਤਹਿ ਤੱਕ ਜਾਣ ਦੀ ਬਜਾਏ ਜਾਣ ਦੇ ਨਾਲ ਤੇ ਕਿਵੇਂ ਸਥਾਪਿਤ ਹੋਵੇਗਾ, ਇਹਦੇ ਨਾਲੋਂ ਤੁਸੀਂ ਇਸ ਗੱਲ ਦਾ ਪ੍ਰਚਾਰ ਜ਼ਿਆਦਾ ਕਰਦੇ ਹੋ ਕਿ ਮੈਂ ਆਹ ਕਰ ਦਿਆਂਗਾ, ਮੈਂ ਉਹ ਕਰ ਦਿਆਂਗਾ। ਇਹ ਦਾਅਵੇਦਾਰੀਆਂ ਤੁਹਾਡੀ ਕਾਨੂੰਨ ਲੜਾਈ ਨੂੰ ਕਮਜ਼ੋਰ ਕਰਦੀਆਂ ਨੇ ਤੇ ਸਾਹਮਣੇ ਵਾਲਾ ਬੰਦਾ ਭਾਵੇਂ ਉਹ ਦੋਸ਼ੀ ਹੈ ਚਾਹੇ ਉਹ ਦੋਸ਼ੀ ਨਹੀਂ ਹੈ ਤਾਂ ਇਹ ਇੱਕ ਵੱਖਰੀ ਗੱਲ ਹੈ, ਪਰ ਉਹ ਖੁਦ ਨੂੰ ਪੋਲੀਟੀਕਲੀ ਵਿਕਟਮ ਕਰਾਰ ਦਿੰਦਾ ਤੇ ਕਈ ਵਾਰੀ ਕਾਨੂੰਨੀ ਤੌਰ ਤੇ ਇਹਨਾਂ ਗੱਲਾਂ ਦਾ ਲਾਹਾ ਵੀ ਉਹ ਜਿਹੜਾ ਇਨਸਾਨ ਆ ਸਾਹਮਣੇ ਵਾਲੀ ਧਿਰ ਆ ਉਹ ਲੈ ਜਾਂਦਾ। ਸੋ ਇਹ ਅਪਰੋਚ ਜਿਹੜੀ ਆ ਉਹ ਬਿਲਕੁਲ ਗਲਤ ਹੈ ਤੇ ਗੈਰ ਜ਼ਿੰਮੇਵਾਰਾਨਾ ਹੈ ਤੇ ਦੂਜੇ ਨੂੰ ਕਿਤੇ ਨਾ ਕਿਤੇ ਫਾਇਦਾ ਦੇਣ ਵਾਲੀ ਗੱਲ ਹੈ ਕਿ ਤੁਸੀਂ ਪਰਸਨਲੀ ਟਾਰਗੇਟ ਕਰ ਰਹੇ ਹੋ। ਔਰ ਇਹ ਗੱਲ ਸਥਾਪਿਤ ਹੋ ਚੁੱਕੀ ਹੈ ਕਿ ਜਦੋਂ ਤੁਸੀਂ ਉਹਨਾਂ ਦੇ ਕਿੰਨੂਆਂ ਦੇ ਬਾਗਾਂ ਦੀ ਗੱਲ ਕੀਤੀ, ਜਦੋਂ ਤੁਸੀਂ ਰਾਹ ਜਨੋਂ ਸੇ ਗਿਲਾ ਨਹੀਂ ਇਹ ਗੱਲਾਂ ਕੀਤੀਆਂ ਤਾਂ ਮਨਪ੍ਰੀਤ ਬਾਦਲ ਨੇ ਅਗਾਊਂ ਜ਼ਮਾਨਤ ਦੀ ਅਰਜ਼ੀ ਦੇ ਵਿੱਚ ਉਹ ਵੀਡੀਓ ਅਟੈਚ ਕੀਤੀਆਂ। ਤਾਂ ਸਵਾਲ ਤਾਂ ਇਹੀ ਪੈਦਾ ਹੋਊਗਾ ਨਾ ਕਿ ਕੀ ਭਗਵੰਤ ਮਾਨ ਮਨਪ੍ਰੀਤ ਬਾਦਲ ਨੂੰ ਅਸਿੱਧੇ ਤੌਰ ਤੇ ਲਾਹਾ ਦੇ ਰਹੇ ਨੇ। ਖੁਦ ਜਿਹੜੇ ਲੋਕ ਸੋਸ਼ਲ ਮੀਡੀਆ ਦੇਖਦੇ ਨੇ ਉਹਨਾਂ ਦਾ ਇਹ ਦਾਅਵਾ ਸੀਗਾ ਕਿ ਮਨਪ੍ਰੀਤ ਬਾਦਲ ਦੀ ਜਿਹੜੀ ਸੋਸ਼ਲ ਮੀਡੀਆ ਤੇ ਫੋਲੋਇੰਗ ਸੀ ਉਹ ਕਾਫੀ ਘਟੀ ਹੋਈ ਸੀ, ਪਰ ਜਦੋਂ ਜਿਵੇਂ ਮਨਪ੍ਰੀਤ ਬਾਦਲ ਇੱਕ ਬੜੇ ਸ਼ਾਨਦਾਰ ਬ੍ਰਾਂਡਡ ਸ਼ੂ ਪਾ ਕੇ, ਇੱਕ ਬੜਾ ਸ਼ਾਨਦਾਰ ਕੁੜਤਾ ਪਜਾਮਾ ਪਾ ਕੇ ਤੇ ਇੱਕ ਜਿਹੜਾ ਜਿਹਨੂੰ ਅਸੀਂ ਮਲਵਈ ਭਾਸ਼ਾ ਦੇ ਵਿੱਚ ਪੀੜਾ ਕਹਿ ਦਿੰਦੇ ਹਾਂ, ਜਾਂ ਜਿਹਨੂੰ ਅਸੀਂ ਜਿਹਦੇ ਉੱਤੇ ਬਹਿੰਦੇ ਆਪਾਂ ਅਕਸਰ ਹੀ ਬਾਗਾਂ ਦੇ ਵਿੱਚ ਉਹਨੂੰ ਪੰਘੂੜਾ ਟਾਈਪ ਕਹਿ ਦਿੰਦੇ ਹਾਂ, ਲੱਕੜ ਦੇ ਕਾਨਿਆਂ ਦਾ ਬੁਣਿਆ ਹੁੰਦਾ, ਤਾਂ ਉਹਦੇ ਉੱਤੇ ਬਹਿ ਕੇ ਇੱਕ ਸ਼ਾਇਰਾਨਾ ਅੰਦਾਜ਼ ਦੇ ਵਿੱਚ ਭਗਵੰਤ ਮਾਨ ਤੇ ਤੰਜ਼ ਕਰਦੇ ਨੇ, ਕਟਾਕਸ਼ ਕਰਦੇ ਨੇ, ਤਾਂ ਉਹ ਬੜੀ ਵਾਇਰਲ ਹੁੰਦੀ ਹੈ ਉਹ ਚੀਜ਼ ਬਹੁਤ ਵਾਰ। ਤੇ ਇਹ ਕਿਹਾ ਜਾਂਦਾ ਕਿ ਮਨਪ੍ਰੀਤ ਬਾਦਲ ਦੀ ਫੈਨ ਫੋਲੋਇੰਗ ਜਾਂ ਕਹਿ ਲਓ ਕਿ ਸੋਸ਼ਲ ਮੀਡੀਆ ਫੋਲੋਇੰਗ ਖਾਸ ਕਰਕੇ ਫੇਸਬੁੱਕ ਦੇ ਪਲੇਟਫਾਰਮ ਤੇ ਬਹੁਤ ਜ਼ਿਆਦਾ ਵੱਧ ਜਾਂਦੀ ਹੈ, ਜਾਂ ਕਹਿ ਲਓ ਕਿ ਉਹਨਾਂ ਦੀ ਗੱਲ ਨੂੰ ਤਵੱਜੋ ਮਿਲਦੀ ਹੈ। ਤਾਂ ਸਵਾਲ ਕਈ ਲੋਕ ਇਹ ਵੀ ਉਠਾ ਰਹੇ ਨੇ ਕਿ ਕੀ ਵਾਰ-ਵਾਰ ਇਸ ਤਰ੍ਹਾਂ ਉਹਨਾਂ ਨੂੰ ਟਾਰਗੇਟ ਕਰਕੇ ਕਿਤੇ ਉਹਨਾਂ ਨੂੰ ਸਿਆਸੀ ਲਾਹਾ ਤਾਂ ਨਹੀਂ ਦਿੱਤਾ ਜਾ ਰਿਹਾ, ਕਿਤੇ ਫਾਇਦਾ ਤਾਂ ਨਹੀਂ ਦਿੱਤਾ ਜਾ ਰਿਹਾ। ਸੋ ਕਿਸੇ ਮਾਮਲੇ ਦੇ ਵਿੱਚ ਇੰਨਾ ਨਿੱਜੀ ਹੋ ਜਾਣਾ ਚੰਗਾ ਨਹੀਂ ਹੈ। ਮਾਨ ਸਾਹਿਬ ਹੁਣ ਇੱਕ ਕਮੇਡੀਅਨ ਨਹੀਂ ਬਲਕਿ ਇੱਕ ਸਮਰੱਥ ਅਥਾਰਟੀ ਨੇ, ਉਹ ਜੋ ਵੀ ਬੋਲਦੇ ਨੇ ਉਹ ਔਨ ਦੀਆਂ ਰਿਕਾਰਡ ਗੱਲਾਂ ਨੇ, ਚਾਹੇ ਉਹ ਆਫ ਦੀ ਰਿਕਾਰਡ ਬੋਲਣ ਤੇ ਚਾਹੇ ਉਹ ਔਨ ਦੀ ਰਿਕਾਰਡ ਬੋਲਣ, ਕਿਉਂਕਿ ਉਹ ਸੰਵਿਧਾਨਕ ਤੌਰ ਤੇ ਰਾਜ ਨੂੰ ਚਲਾਉਣ ਦੇ ਮਾਲਕ ਨੇ ਤੇ ਰਾਜ ਨੂੰ ਚਲਾ ਰਹੇ ਨੇ ਤੇ ਇਸੇ ਕਰਕੇ ਹੁਣ ਉਹਨਾਂ ਨੂੰ ਇਹ ਗੱਲਾਂ ਜਿਹੜੀਆਂ ਸ਼ੋਭਾ ਨਹੀਂ ਦਿੰਦੀਆਂ। ਠੀਕ ਹੈ, ਉਹ ਜਦੋਂ ਇਹ ਗੱਲਾਂ ਕਰਦੇ ਨੇ ਕਿ ਮੈਂ ਆਹ ਕਰ ਦਿਆਂਗਾ ਉਹ ਕਰ ਦਿਆਂਗਾ, ਤਾਂ ਇੱਕ ਜਿਹੜੀ ਦੂਜੀ ਅਪਰੋਚ ਹੈ ਕਿ ਤੁਹਾਡੇ ਅਧਿਕਾਰੀ ਜਿਹੜੇ ਨੇ ਉਹ ਫਿਰ ਮਾਮਲਿਆਂ ਨੂੰ ਇਸ ਤਰੀਕੇ ਨਾਲ ਡੀਲ ਕਰਦੇ ਨੇ ਕਿ ਸਾਡਾ ਮੁਖੀ ਤਾਂ ਸਾਨੂੰ ਆਹ ਕਹਿ ਰਿਹਾ ਵਾ ਤੇ ਅਸੀਂ ਇਹ ਗੱਲ ਕਰ ਦਿਆਂਗੇ। ਔਰ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਜਾਂਚ ਏਜੰਸੀਆਂ ਕਿਸ ਤਰੀਕੇ ਦਾ ਕੰਮਕਾਰ ਕਰਦੀਆਂ ਨੇ, ਲੋਕਾਂ ਨੂੰ ਇਹ ਭਲੀ ਭਾਂਤ ਪਤਾ ਵਾ। ਪਰ ਇਹ ਜਦੋਂ ਜਾਂਚ ਏਜੰਸੀਆਂ ਦਾ ਕੰਮਕਾਰ ਸ਼ੱਕੀ ਹੁੰਦਾ ਵਾ, ਜਦੋਂ ਇਹਨਾਂ ਦੀ ਅਪਰੋਚ ਇਸ ਤਰ੍ਹਾਂ ਦੀ ਨਹੀਂ ਰਹਿੰਦੀ, ਤਾਂ ਉਹਦਾ ਲਾਹਾ ਜਿਹੜੇ ਲੋਕਾਂ ਨੂੰ ਤੁਸੀਂ ਖੁਦ ਦੋਸ਼ੀ ਕਹਿੰਦੇ ਹੋ, ਭੰਡਦੇ ਹੋ, ਨਿੰਦਦੇ ਹੋ, ਤਾਂ ਉਹਨਾਂ ਨੂੰ ਮਿਲਦਾ ਵਾ। ਸੋ ਪੂਰਾ ਮਾਮਲਾ ਕੀ ਹੈ? ਮਾਮਲਾ ਇੱਕ ਵਾਰੀ ਵੈਸੇ ਤਾਂ ਆਪਾਂ ਬਹੁਤ ਵਾਰ ਜ਼ਿਕਰ ਕਰ ਚੁੱਕੇ ਹਾਂ ਇਸ ਗੱਲ ਦਾ ਕਿ ਪੂਰਾ ਮਾਮਲਾ ਕੀ ਹੈ। ਮਾਮਲਾ ਇੱਕ ਵਾਰ ਫਿਰ ਤੋਂ ਤੁਹਾਨੂੰ ਦੱਸ ਦਿੰਦੇ ਹਾਂ। ਅਸਲ ਦੇ ਵਿੱਚ ਮਨਪ੍ਰੀਤ ਬਾਦਲ ਨੇ 2018 ਤੋਂ ਦੋਸ਼ ਹੈ ਇਹ ਉਹਨਾਂ ਦੇ ਉੱਤੇ ਲੱਗਦੇ ਕਿ 2018 ਤੋਂ 21 ਤੱਕ ਉਹ ਵਿੱਤ ਮੰਤਰੀ ਰਹੇ ਅਤੇ ਸਿਆਸੀ ਦਬਾਅ ਕਰਕੇ ਮਾਡਲ ਟਾਊਨ ਫੇਜ਼ 1 ਦੇ ਵਿੱਚ ਬਠਿੰਡਾ ਨੇੜੇ ਟੀਵੀ ਟਾਵਰ ਵਿਖੇ 560 ਵਰਗ ਗਜ਼ ਦੇ 2 ਪਲਾਟ ਖਰੀਦੇ, ਜਿਸ ਕਰਕੇ ਸਰਕਾਰੀ ਖਜ਼ਾਨੇ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋਇਆ। ਮਨਪ੍ਰੀਤ ਨੇ ਆਪਣੇ ਪ੍ਰਭਾਵ ਦੀ ਵਰਤੋਂ ਕੀਤੀ ਤੇ ਬਠਿੰਡਾ ਡਿਵੈਲਪਮੈਂਟ ਅਥਾਰਟੀ BDA ਦੇ ਅਧਿਕਾਰੀਆਂ ਕਰਮਚਾਰੀਆਂ ਦੇ ਨਾਲ ਮਿਲੀ ਭੁਗਤ ਕਰਕੇ 2021 ਦੇ ਵਿੱਚ ਪਲਾਟਾਂ ਦੀ ਬੋਲੀ ਦੇ ਦੌਰਾਨ ਲੋਕਾਂ ਨੂੰ ਗੁੰਮਰਾਹ ਕਰਕੇ ਜਾਅਲੀ ਨਕਸ਼ੇ ਅਪਲੋਡ ਕੀਤੇ ਤਾਂ ਜੋ ਬੋਲੀ ਪ੍ਰਕਿਰਿਆ ਦੇ ਵਿੱਚ ਆਮ ਲੋਕਾਂ ਦੀ ਹਿੱਸੇਦਾਰੀ ਨੂੰ ਰੋਕਿਆ ਜਾ ਸਕੇ। ਇਸ ਤੋਂ ਇਲਾਵਾ ਅਪਲੋਡ ਕੀਤੇ ਨਕਸ਼ੇ ਦੇ ਵਿੱਚ ਪਲਾਟ ਨੰਬਰ 725C 560 ਵਰਗ ਗਜ਼ ਤੇ 726 1000 ਵਰਗ ਗਜ਼ ਨੂੰ ਵੀ ਰਿਹਾਇਸ਼ੀ ਦੀ ਬਜਾਏ ਵਪਾਰਕ ਵਜੋਂ ਦਰਸਾਇਆ ਗਿਆ। ਪਲਾਟਾਂ ਦੇ ਨੰਬਰ ਆਨਲਾਈਨ ਈ-ਆਕਸ਼ਨ ਪੋਰਟਲ ਤੇ ਪਾਏ ਨਕਸ਼ੇ ਦੇ ਵਿੱਚ ਨਹੀਂ ਦਿਖਾਏ ਗਏ ਸੀ। ਇਸ ਤੋਂ ਇਲਾਵਾ ਨਿਲਾਮੀ ਦੇ ਲਈ ਬਲਵਿੰਦਰ ਕੌਰ ਪ੍ਰਸ਼ਾਸਨਿਕ ਅਧਿਕਾਰੀ BDA ਬਠਿੰਡਾ ਦੇ ਡਿਜੀਟਲ ਹਸਤਾਖਰ ਦੀ ਵਰਤੋਂ ਉਹਨਾਂ ਦੀ ਇਜਾਜ਼ਤ ਤੋਂ ਬਿਨਾਂ ਕੀਤੀ ਗਈ। ਪੜਤਾਲ ਦੇ ਵਿੱਚ ਇਹ ਵੀ ਗੱਲ ਸਾਹਮਣੇ ਆ ਚੁੱਕੀ ਹੈ ਕਿ ਰਾਜੀਵ ਕੁਮਾਰ, ਵਿਕਾਸ ਅਰੋੜਾ ਤੇ ਅਮਨਦੀਪ ਸਿੰਘ ਬੋਲੀਕਾਰਾਂ ਨੇ ਇੱਕੋ ਹੀ ਵਿਅਕਤੀ ਐਡਵੋਕੇਟ ਸੰਜੀਵ ਕੁਮਾਰ ਵੱਲੋਂ ਇੱਕੋ IP ਐਡਰੈਸ ਤੋਂ ਬੋਲੀ ਕੀਤੀ। ਇਸ ਤੋਂ ਇਲਾਵਾ ਦੋਵਾਂ ਬੋਲੀਕਾਰਾਂ ਵੱਲੋਂ 2021 ਦੇ ਵਿੱਚ ਘੱਟ ਰੇਟ ਤੇ ਪਲਾਟ ਖਰੀਦੇ ਗਏ ਜੋ ਰੇਟ ਸਾਲ 2018 ਦੇ ਵਿੱਚ ਨਿਲਾਮੀ ਵੇਲੇ ਤੈਅ ਕੀਤੇ ਗਏ ਸਨ। ਇਸ ਕਰਕੇ ਸਰਕਾਰ ਨੂੰ ਕਰੀਬ 65 ਲੱਖ ਰੁਪਏ ਦਾ ਨੁਕਸਾਨ ਹੋਇਆ। ਮਨਪ੍ਰੀਤ ਨੇ BDA ਬਠਿੰਡਾ ਤੋਂ ਅਲਾਟਮੈਂਟ ਪੱਤਰ ਮਿਲਣ ਤੋਂ ਪਹਿਲਾਂ ਆਪਣੇ ਜਾਣੇ ਪਛਾਣੇ ਬੋਲੀਕਾਰਾਂ ਤੋਂ ਐਗਰੀਮੈਂਟ ਕਰਵਾ ਕੇ ਦੋਵੇਂ ਪਲਾਟ ਖਰੀਦੇ। ਇਹ ਵੀ ਪਤਾ ਲੱਗਿਆ ਕਿ ਮਨਪ੍ਰੀਤ ਨੇ ਸਫਲ ਅਲਾਟਿੰਗਾਂ ਨੂੰ 25% ਬਿਆਨਾ ਅਗਾਊਂ ਹੀ ਟਰਾਂਸਫਰ ਕਰ ਦਿੱਤਾ ਸੀ
ਜਿਸ ਤੋਂ ਪਤਾ ਲੱਗਦਾ ਕਿ ਉਹਨਾਂ ਨੇ ਬੋਲੀ ਕਾਰਾਂ ਦੇ ਨਾਲ ਪਹਿਲਾਂ ਹੀ ਮਿਲੀ ਭੁਗਤ ਕਰ ਲਈ ਸੀ। ਵਿਜੀਲੈਂਸ ਵੱਲੋਂ ਮਨਪ੍ਰੀਤ ਬਾਦਲ ਦੇ ਟਿਕਾਣੇ ਤੇ ਛਾਪੇਮਾਰੀ ਕੀਤੀ ਹੈ। ਮਸਲਾ ਇੰਨਾ ਕੁ ਹੈ ਕਿ ਆਪਣੇ ਪ੍ਰਭਾਵ ਦੀ ਵਰਤੋਂ ਕਰਦਿਆਂ ਇੱਕੋ ਕੰਪਿਊਟਰ ਤੋਂ ਬੋਲੀ ਦਿੱਤੀ, ਇੱਕੋ ਜਿਹੜੇ ਉਹ IP ਐਡਰੈਸ ਸਨ, ਇੱਕੋ ਹੀ ਉਹ ਜਿਹੜੇ ਚੈੱਕ ਨੰਬਰ ਸਨ ਜਾਂ ਜੋ ਵੀ ਇਸ ਮਾਮਲੇ ਦੇ ਵਿੱਚ ਦਿੱਤੇ ਗਏ ਉਹਨਾਂ ਦੇ ਸੀਰੀਅਲ ਨੰਬਰ ਵੀ ਇੱਕੋ ਜਿਹੇ ਸਨ, ਲਗਭਗ ਲਗਾਤਾਰ ਹੀ ਸੀਗੇ। ਸੋ ਇਹ ਇੱਕ ਟੈਕਨੀਕਲ ਫਾਲਟ ਕਹਿ ਲਓ ਜਾਂ ਟੈਕਨੀਕਲ ਖਾਮੀ ਵਿਜੀਲੈਂਸ ਨੇ ਫੜੀ ਹੈ। ਇਸ ਖਾਮੀ ਦੇ ਆਧਾਰ ਤੇ ਵਿਜੀਲੈਂਸ ਨੇ ਹੁਣ ਪਰਚਾ ਦਰਜ ਕੀਤਾ ਤੇ ਮਨਪ੍ਰੀਤ ਬਾਦਲ ਦੀ ਭਾਲ ਕੀਤੀ ਜਾ ਰਹੀ ਹੈ। ਪਰ ਜਿਵੇਂ ਹੀ ਭਗਵੰਤ ਮਾਨ ਇਹਨਾਂ ਚੀਜ਼ਾਂ ਦੇ ਵਿੱਚ ਨਿੱਜੀ ਤੌਰ ਤੇ ਇਨਵੋਲਵ ਹੁੰਦੇ ਨੇ ਤਾਂ ਲੋਕ ਆਟੋਮੈਟਿਕਲੀ, ਖਾਸ ਕਰਕੇ ਜਿਹੜੇ ਉਹਨਾਂ ਦੇ ਸਿਆਸੀ ਵਿਰੋਧੀ ਨੇ, ਜਿਹੜੇ ਉਹਨਾਂ ਦੇ ਸਿਆਸੀ ਸ਼ਰੀਕ ਨੇ, ਉਹ ਇਸ ਗੱਲ ਨੂੰ ਫਿਰ ਭਗਵੰਤ ਮਾਨ ਦੀ ਰਾਜਨੀਤੀ ਨੂੰ ਕਹਿ ਲਓ ਕਿ ਪੋਲੀਟੀਕਲੀ ਵੈਂਡੇਟਾ ਕਰਾਰ ਦਿੰਦੇ ਨੇ। ਸੋ ਅਪਰੋਚ ਤੁਹਾਡੀ ਐਸੀ ਹੋਣੀ ਚਾਹੀਦੀ ਹੈ ਕਿ ਲੋਕ ਖੁਦ ਕਹਿਣ ਕਿ ਠੀਕ ਆ, ਬੰਦਾ ਇਸ ਮਾਮਲੇ ਦੇ ਵਿੱਚ ਦੋਸ਼ੀ ਸੀਗਾ, ਇਸ ਮਾਮਲੇ ਦੇ ਵਿੱਚ ਹੁਣ ਕਾਰਵਾਈ ਹੋਣ ਲੱਗੀ। ਔਰ ਵੈਸੇ ਵੀ ਸਰਕਾਰ ਤੇ ਇਸ ਤਰ੍ਹਾਂ ਦੇ ਦੋਸ਼ ਲੱਗ ਰਹੇ ਨੇ ਕਿ ਸਰਕਾਰ ਹਰ ਚੀਜ਼ ਨੂੰ ਬੜਾ ਵਧਾ ਚੜਾ ਕੇ ਜਿਹੜਾ ਉਹ ਪੇਸ਼ ਕਰਦੀ ਹੈ। ਸੋ ਸਰਕਾਰਾਂ ਦੇ ਕੰਮ ਲੱਗੇ ਦੋਸ਼ਾਂ ਨੂੰ ਅਦਾਲਤਾਂ ਦੇ ਵਿੱਚ ਕਿਸੇ ਮੁਕਾਮ ਤੇ ਪਹੁੰਚਾਉਣਾ। ਹਾਲਾਂਕਿ ਵਿਰੋਧੀ ਧਿਰ ਨੂੰ ਵੀ ਮੌਕਾ ਮਿਲਦਾ, ਜਿਹੜੇ ਲੋਕ ਦੂਜੇ ਪਾਸੇ ਖੜੇ ਹੁੰਦੇ ਆ ਉਹਨਾਂ ਨੂੰ ਵੀ ਮੌਕਾ ਮਿਲਦਾ। ਸੋ ਜਿੰਨਾ ਇਹਨਾਂ ਚੀਜ਼ਾਂ ਨੂੰ ਸਿਆਸੀ ਮੁਆਸ਼ਰੇ ਦੇ ਵਿੱਚ ਜ਼ਿਆਦਾ ਡਿਸਕਸ ਹੁੰਦਾ, ਜਿੰਨਾ ਇਹਨਾਂ ਚੀਜ਼ਾਂ ਨੂੰ ਭਾਸ਼ਣਾਂ ਦੇ ਵਿੱਚ ਜ਼ਿਆਦਾ ਲਿਆਂਦਾ ਜਾਂਦਾ, ਤਾਂ ਇਹ ਚੀਜ਼ਾਂ ਫਿਰ ਕਾਨੂੰਨੀ ਤੌਰ ਤੇ ਇਹ ਸਮਝਿਆ ਜਾਂਦਾ ਕਿ ਕਾਨੂੰਨੀ ਤੌਰ ਤੇ ਉਨੀਆਂ ਕਈ ਵਾਰੀ ਤੁਹਾਡਾ ਦਾਅਵਾ ਕਮਜ਼ੋਰ ਪੈ ਜਾਂਦਾ। ਤਾਂ ਇਹਦੀ ਇੱਕ ਕਈ ਮਿਸਾਲਾਂ ਤੁਹਾਨੂੰ ਦੇ ਚੁੱਕਿਆ। ਤਾਜ਼ਾ ਮਿਸਾਲ ਇਹੀ ਹੈ ਕਿ ਮਨਪ੍ਰੀਤ ਬਾਦਲ ਨੇ ਜਿਹੜੀ ਜ਼ਮਾਨਤ ਦੇ ਲਈ ਹੁਣ ਰਿਹਾਅ ਅਖਤਿਆਰ ਕੀਤਾ ਵਾ, ਅਪਰੋਚ ਕੀਤੀ, ਉਹਦੇ ਵਿੱਚ ਭਗਵੰਤ ਮਾਨ ਦੀ ਇੱਕ ਕਲਿੱਪ ਨੱਥੀ ਉਹਨਾਂ ਨੇ ਕੀਤੀ ਹੈ। ਸੋ ਬਹੁਤ ਬਹੁਤ ਧੰਨਵਾਦ। ਜਲਦ ਮਿਲਾਂਗੇ ਇੱਕ ਹੋਰ ਨਵੀਂ ਰਿਪੋਰਟ ਦੇ ਵਿੱਚ।